अस्सलाम वालेकुम। सियाणे कहते किसे दा पुत किसे दी धी नाई खा गया खंड ते की इस नूं कहंदे आ 420। ਅਸੀਂ ਨਿੱਕੇ ਲਾ ਤੋਂ ਨਾ ਇਹ ਗੱਲ ਸੁਣਦੇ ਆਏ ਆ ਵੀ ਕਿਸੇ ਮੁਲਕ ਦਾ ਨਾ ਕੋਈ ਬਾਦਸ਼ਾਹ ਸੀ। ਉਹ ਸਫ਼ਰ ਤੇ ਨਿਕਲਿਆ ਤੇ ਉਹਨੂੰ ਰਾਹ ਦੇ ਵਿੱਚ ਨਾ ਪਿਆਸ ਲੱਗ ਗਈ। ਉਹਨੇ ਵੇਖਿਆ ਵੀ ਲੱਗ ਗਿਆ ਨਾ ਕਿਸੇ ਕਿਸਾਨ ਦਾ ਨਾ ਡੇਰਾ। ਉਹਨੇ ਕਿਸਾਨ ਨੂੰ ਜਾ ਕੇ ਮੈਨੂੰ ਪਾਣੀ ਪਿਲਾ। ਕਿਸਾਨ ਨੂੰ ਨਾ ਪਤਾ ਵੀ ਬਈ ਇਹ ਬਾਦਸ਼ਾਹ ਵਾ। ਕਿਸਾਨ ਨੇ ਉੱਥੇ ਤਾਜ਼ਾ ਅਨਾਰ ਤੋੜਿਆ, ਤੋੜ ਕੇ ਨਿਚੋੜਿਆ, ਦੋ ਪਿਆਲੇ ਭਰ ਕੇ ਇੱਕ ਬਾਦਸ਼ਾਹ ਨੂੰ ਦੇਤਾ, ਇੱਕ ਵਜ਼ੀਰ ਨੂੰ ਦੇਤਾ। ਬਾਦਸ਼ਾਹ ਬੜਾ ਹੈਰਾਨ, ਉਹਨੇ ਕਿਹਾ ਵੀ ਯਾਰ ਅਸੀਂ ਬਾਦਸ਼ਾਹ ਹੋ ਗਏ, ਪਾਣੀ ਦੀ ਜਗ੍ਹਾ ਤੇ ਪਾਣੀ ਪੀਨੇ, ਅਨਾਰ ਦਾ ਜੂਸ ਤਾਂ ਵੀ ਨਹੀਂ ਪੀ ਸਕਦੇ। ਖੈਰ ਉਹਦੇ ਦਿਲ 'ਚ ਨਾ ਖੋਟ ਆਈ। ਉਹਨੇ ਕਿਹਾ ਇਹਦੇ ਨਾਲ ਬਾਗ 'ਚ ਕਬਜ਼ਾ ਕਰ ਲਓ, ਸਵੇਰੇ ਫੇਰ ਆਵਾਂਗੇ। ਅਗਲੇ ਦਿਨ ਫੇਰ ਬਾਦਸ਼ਾਹ ਟੁਰਦਾ ਆਇਆ। ਉਹਨੇ ਕਿਹਾ ਸਾਨੂੰ ਤਾਂ ਪਾਣੀ ਦਾ ਪਿਆ। ਕਿਸਾਨ ਨੇ ਅਨਾਰ ਤੋੜਿਆ ਵੀ ਨਿਚੋੜਿਆ, ਉਹ ਚੋਂ ਇੱਕ ਪਿਆਲਾ ਭਰਿਆ। ਬਾਦਸ਼ਾਹ ਕਹਿੰਦਾ ਵੀ ਇਹ ਕੀ ਗੱਲ, ਅੱਜ ਤੇਰਾ ਬਾਗ ਨੂੰ ਖਰਾਬੀ ਹੋ ਗਈ, ਕੱਲ ਤੋਂ ਦੋ ਪਿਆਲੇ ਭਰੇ, ਅੱਜ ਇੱਕ ਭਰਿਆ। ਕਿਸਾਨ ਕਹਿੰਦਾ ਜੀ ਕਿਸਾਨ ਨੂੰ ਨਾ ਪਤਾ ਬਈ ਇਹ ਬਾਦਸ਼ਾਹ ਵਾ। ਕਿਸਾਨ ਕਹਿੰਦਾ ਜੀ ਫਸਲ ਮੇਰੀ ਠੀਕ ਆ, ਬਸ ਸਾਡੇ ਮੁਲਕ ਦੇ ਨਾ ਬਾਦਸ਼ਾਹ ਦੇ ਮਨ ਦੇ ਵਿੱਚ ਨਾ ਕੋਈ ਖੋਟ ਆਈ, ਉਹਦਾ ਅਸਰ ਪਿਆ। ਸਿਆਣੇ ਕਹਿੰਦੇ ਹੁਕਮਰਾਨਾਂ ਦੀ ਨੀਅਤ ਬੜਾ ਅਸਰ ਕਰਦੀ। ਇਹਦੀ ਨੀਅਤ ਨੂੰ ਭਾਗ ਹੁੰਦੇ ਨੇ। ਇਹਦੀ ਨੀਅਤ ਬੰਦੇ ਨੂੰ ਲੈ ਕੇ ਡੁੱਬਦੀ, ਨੀਅਤ ਬੰਦੇ ਨੂੰ ਤਾਰਦੀ। ਸਾਡੀ ਸਰਕਾਰ ਦੀ ਨੀਅਤ ਨਾ ਬਿਲਕੁਲ ਕਿਸਾਨ ਵਾਸਤੇ ਸਹੀ ਨਹੀਂ ਹੈਗੀ। ਉਹ ਕਹਿੰਦੇ ਸੀ ਮਹਿੰਗਾਈ ਨਾ ਘਟਾਤੀ, ਸਰਕਾਰ ਕਹਿੰਦੇ ਮਹਿੰਗਾਈ ਘਟਾਤੀ। ਕਿਹਦੇ ਸਿਰ ਤੇ? ਕਿਸਾਨਾਂ ਦੇ ਸਿਰ ਤੇ। ਵੀ ਕੋਈ ਪੈਦਾਵਾਰ ਵਧਾਓ, ਉਹਨੂੰ ਘਟਾ ਕੇ ਕਹਿੰਦੇ ਜੀ ਅਸੀਂ ਮਹਿੰਗਾਈ ਘਟਾਤੀ। ਸਾਡੀ ਜਿਹੜੀ ਕਿਸਾਨਾਂ ਦੀ 3300 ਵਾਲੀ ਕਣਕ ਉਹ 2800 ਤੋਂ ਵੱਧ ਨਹੀਂ ਵੇਚਣੀ। ਜਿਹੜੇ ਆਖੇ ਵੇਚੂਗਾ ਉਹ ਤਾਂ ਪਰਚਾ ਉੱਪਰ 'ਚ ਹੋਏ ਵੀ ਜਿਹੜੀ ਪਿਛਲੇ ਸਾਲ ਉਹ ਜਿਹੜੀ ਚੀਜ਼ 400 ਦੀ ਸੀਗੀ ਉਹ ਤੈਨੂੰ 500 ਦੀ ਮਿਲੀ। ਜਿਹੜੀ ਕਿਸਾਨ ਦੀ ਫਸਲ ਆ ਜਿਹੜੀ ਪਿਛਲੀ ਦਫਾ 400 ਨੂੰ ਵਿਕੀ ਸੀ, ਐਸ ਦਫਾ 200 ਨੂੰ। ਉਹਦੇ ਵਿੱਚ ਲੇਬਰਾਂ ਕਾਟ ਯਕੀਨ ਕਰ ਟਰਾਲੀਆਂ ਤੇ 70 ਮਣ ਦੀ ਕਾਟ ਲਾਤੀ। ਪਰ ਸਾਡੇ ਕਿਸਾਨਾਂ ਦੇ ਜਿਹੜੇ ਸਾਡੇ ਕਿਸਾਨ ਉਹਦੇ ਪੱਲੇ ਕੋਈ ਕੁਛ ਰਹਿਣ ਹੀ ਨਹੀਂ ਦਿੱਤਾ। ਵੀ ਵੈਰਾਈਟੀ ਅਖੇ ਠੀਕ ਨਹੀਂ, ਵੈਰਾਈਟੀ ਅਸੀਂ ਘਰ ਬਣਾਈ, ਜਿਹੜਾ ਸਾਨੂੰ ਲੱਭਿਆ ਉਹੀ ਅਸੀਂ ਬੀਜਿਆ। ਵੀ ਕਾਟਾਂ ਦੇ ਵਿੱਚ ਇਕੱਠੇ ਰੈਂਟ ਸਾਰਾ ਕੁਝ, ਵੀ ਜਿਹੜਾ ਬਣਿਆ ਉਹ ਤਾਂ ਸਾਨੂੰ ਦੇਣ, ਉਹ ਵੀ ਸਾਨੂੰ ਨਹੀਂ ਦਿੰਦੇ। 1.5 ਸਾਲ ਦੀ ਸਾਡੀ ਫਸਲ ਆ, ਖਰਚੇ ਕੀਤੇ, ਇੰਨੀ ਆਸਾ ਲਾ ਕੇ ਬੈਠੇ, ਜੁੱਤੀਆਂ ਟਰਾਲੀਆਂ ਧੱਕੇ ਖਾ ਕੇ ਇਹਨਾਂ ਤੇ ਪਰਚਾ ਕੋਈ ਵੀ ਨਹੀਂ ਕਰਦਾ। ਮਾਫੀਆ ਤੇ ਪਰਚਾ ਕੋਈ ਨਹੀਂ ਕਰਦਾ। ਜਿਹੜੀਆਂ ਸਪਰੇ ਖਾਦਾਂ ਬੀਜ ਸੂਦ ਲਾਲਾ ਵੇਚਣ ਦੇ ਨੇ। ਕਿਸਾਨ ਦੀ ਫਸਲ ਮਹਿੰਗੀ ਵਿਕੀ, ਇਹਦਾ ਕਿਸਾਨ ਨੇ ਬੜਾ ਵੱਡਾ ਕਸੂਰ ਕਰ ਲਿਆ ਫਸਲ ਮਹਿੰਗੀ ਵੇਚ ਕੇ। ਹਰ ਸ਼ਾਇਦ ਰੇਟ ਦੁਗਣਾ। ਮੈਨੂੰ ਦੱਸੋ ਵੀ ਬਾਜ਼ਾਰ ਤੋਂ ਜਾਂਦੇ ਹੋ ਕਿਹੜੀ ਸ਼ਾਇਦ ਤੁਹਾਨੂੰ ਸਸਤੀ ਮਿਲਣ ਦੇ? ਤੂੰ ਦੂਰ ਨਾ ਜਾ, ਬਿਜਲੀ ਦੇ ਬਿੱਲ ਵੇਖ ਲਾ, ਸੂਈ ਗੈਸ ਦੇ ਬਿੱਲ ਵੇਖ ਲਾ, ਪੈਟਰੋਲ ਵੇਖ ਲਾ, ਡੀਜ਼ਲ ਵੇਖ ਲਾ, ਟੈਕਸ ਵੇਖ ਲਾ, ਦੋ ਜਾਣ ਦੇ ਟੈਕਸ। ਉਹਦਾ ਤਾਂ ਮਹਿੰਗਾਈ ਨਹੀਂ ਘਟਾਈ, ਸਾਰੀਆਂ ਫਸਲਾਂ ਸਸਤੀਆਂ ਕਰਕੇ ਕਿਸਾਨ ਦੇ ਸਿਰ 'ਚ ਸਾਰਾ ਕੁਝ ਪਾਤਾ। ਮੈਂ ਇਹ ਗੱਲ ਕਰਦਾ ਕਿ ਤੁਸੀਂ ਸਾਨੂੰ ਹੌਲੀ ਹੌਲੀ ਮੁਕਾਉਣ ਦਿਓ, ਤੁਸੀਂ ਇੱਕੋ ਵਾਰੀ ਸਾਨੂੰ ਮੁਕਾਓ, ਜਾਨ ਛੁੱਟਿਆ ਤੁਹਾਡੀ। ਇਹ ਜਬ ਮੁੱਕੇ ਵੀ ਕਿਸਾਨ ਰਵੇ ਹੀ ਨਾ। ਜਿੱਦਾਂ ਨਾ ਕੋਈ ਬੰਦਾ ਨਾ ਫਿਲਮ ਬਣਾ ਰਿਹਾ ਸੀ ਚੰਗੀ VIP, ਬੰਬ ਕੋਲੇ ਚੱਲਦੇ ਦਿਖਾਉਂਦਾ ਸੀ। ਉਹ ਬੈਠਾ ਦਿਮਾਗ 'ਚ ਗੱਲ ਉਹਨੇ ਮੁਨਸ਼ੀ ਨੂੰ ਪੁੱਛਿਆ। ਉਹਨੇ ਕਿਹਾ ਫਿਲਮ ਆਪਾਂ ਬਣਾ ਰਹੇ ਹਾਂ, ਇਹ ਜੇ ਬੰਦੇ ਆਪਾਂ ਖਾਸੇ ਪਾ ਲਏ, 2 ਫੌਜਾਂ ਆਪਾਂ ਲੜਾਉਂਦੇ ਤੇ ਇੰਨਾ ਆਪਾਂ ਇਹਨਾਂ ਨੂੰ ਪੂਰਾ ਕਿਵੇਂ ਆਵਾਂਗੇ? ਮੁਨਸ਼ੀ ਬਣਾ ਸਵਾਰ ਕੇ ਆਪਣੇ ਕਹਿੰਦਾ ਕਿ ਇਹਦਾ ਵੀ ਹੱਲ ਮੇਰੇ ਕੋਲ ਹੈ ਉਸਤਾਦ ਜੀ। ਉਹਨੇ ਕਿਹਾ ਕੀ ਹੱਲ ਆ? ਉਹਨੇ ਕਿਹਾ ਜਿੰਨੇ ਆਪਾਂ ਬੰਬ ਕੋਲੇ ਨਕਲੀ ਚਲਾਏ ਆ, ਜਦੋਂ ਆਖਰੀ ਸੀਨ ਹੋਊਗਾ ਆਪਾਂ ਅਸਲੀ ਬੰਬ ਚਲਾ ਦਾਂਗੇ, ਆਪਣੀ ਜਾਨ ਛੁੱਟੀ ਦੀ ਛੁੱਟੀ।